अस्सलाम वालेकुम ते जी आयां नूं ते सत श्री अकाल। मैं तुहाडा अपना बिल्लू घुम्मण पंजाबी लहर ते सोशल अलर्ट तो मेरे नाल खलोते ने मेरे सरदार बजुर्ग ते असीं इन्हां नाल गल करांगे, इन्हां दा तारुफ लवांगे और गल करांगे असीं सिख मुस्लिम भाईचारे ते। अच्छा, तुहानूं सरदार जी लगदा कि जिहड़ी किसी ज़माने 'च तुसीं अरदास कीती होएगी कि गुरु दे हाज़री देनी है वो पूरी हो गई, पहलां भी यकीनन आए होवोगे तुसीं, ते ਜਿਹੜੇ ਹੁਣ ਇਸ ਵੇਲੇ ਇੰਤਜ਼ਾਮਾਤ ਤੁਹਾਨੂੰ ਨਜ਼ਰ ਆ ਰਹੇ ਪਹਿਲੇ 'ਚ ਤੇ ਹੁਣ 'ਚ ਕੋਈ ਫਰਕ ਨਜ਼ਰ ਆਇਆ? ਚਲੋ ਅਸੀਂ ਪਹਿਲੇ ਤੇ ਨਹੀਂ ਆਏ, ਪਰ ਜੋ ਆਪਾਂ ਵੈਸੇ ਖਾਸ ਕਰ ਨਿਊਜ਼ ਚੈਨਲ ਚੁਣਦੇ ਹਾਂ, ਸੁਣਦੇ ਹੈਗੇ ਹਾਂ ਅਸੀਂ ਵੀ ਇੱਦਾਂ ਉਹ ਚੀਜ਼ ਕੁਛ ਨਹੀਂ ਹੈਗੀ। ਔਰ ਅਸੀਂ ਇੰਨੇ ਖੁਸ਼ ਹੈਗੇ ਹਾਂ ਕਿ ਆਪਸੀ ਭਾਈਚਾਰਾ ਦੇਖ ਕੇ, ਸਾਡਾ ਮੁਸਲਿਮ ਵੀਰ ਦਾ ਭਾਈਚਾਰਾ ਔਰ ਸਿੱਖ ਸੰਗਤ ਦਾ ਭਾਈਚਾਰਾ, ਔਰ ਸਾਨੂੰ ਜੀ ਆਇਆਂ ਨੂੰ, ਔਰ ਇਹਨਾਂ ਦੇ ਕਿਸੇ ਤਰ੍ਹਾਂ ਦਾ ਵੀ ਕੋਈ ਮੱਥੇ ਵੱਟ ਨਹੀਂ ਪਾਇਆ। ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸਾਨੂੰ ਇਹ ਸਾਡਾ ਜੀਆਂ ਕਹਿ ਰਹੇ ਨੇ, ਬਹੁਤ ਪਿਆਰ ਮਿਲ ਰਿਹਾ ਸਾਨੂੰ, ਬਹੁਤ ਜ਼ਿਆਦਾ। ਅੱਛਾ, ਵੈਸੇ ਇੱਕ ਗੱਲ ਆਪਸ ਦੀ ਕਿ ਮੱਥੇ ਤੇ ਵੱਟ ਨਹੀਂ ਪੈਂਦਾ, ਲੇਕਿਨ ਪੁੱਠਾ ਸਿੱਧਾ ਖਾ ਕੇ ਢਿੱਡ 'ਚ ਵੱਟ ਪੈ ਜਾਵੇ, ਉਹ ਪੈ ਜਾਂਦਾ ਜੀ, ਉਹ ਪੈ ਜਾਂਦਾ ਉਹ ਵੀ। ਪਰ ਮੈਂ ਸੋਚਦਾ ਕਿ ਨਹੀਂ ਪੈਂਦਾ, ਕਿਉਂਕਿ ਹਰ ਚੀਜ਼ ਜੋ ਮਿਲ ਰਹੀ ਸਾਨੂੰ ਬਿਲਕੁਲ ਫਰੈਸ਼ ਮਿਲ ਰਹੀ ਹੈ ਕਿ ਸ਼ਾਇਦ ਇਸ ਚੀਜ਼ ਦਾ ਨਾ ਹੀ ਵੱਟ ਨਾ ਹੀ ਪਵੇ, ਔਰ ਮੇਰੇ ਖਿਆਲ ਨਹੀਂ ਕਿ ਪਏਗਾ, ਕਿਉਂਕਿ ਹਰ ਚੀਜ਼ ਫਰੈਸ਼ ਆ ਰਹੀ ਹੈ। ਹਾਂ, ਚਲੋ ਇੰਝ ਕਰਨੇ ਆ ਕਿ ਵੀ ਢਿੱਡ 'ਚ ਵੀ ਵੱਟ ਨਾ ਪਵੇ, ਮੱਥੇ ਵੀ ਤੇ ਵੱਟ ਨਾ ਪਵੇ, ਤੇ ਅਸੀਂ ਜਿਹੜੀ ਨਫ਼ਰਤ ਦੀ ਕਮੀਜ਼ ਹੈ ਨਾ, ਨਫ਼ਰਤ ਦਾ ਲੀੜਾ ਉਹਦੇ ਵੱਟ ਕੱਢਦੇ। ਕਿਉਂ ਸਰਦਾਰ ਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਹੈ ਅਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੰਡੀਆ ਤੋਂ ਪੰਜਾਬ ਤੋਂ ਆਏ ਹਾਂ ਜੀ, ਤੇ ਪ੍ਰੇਮਪੁਰ ਸਾਡਾ ਪਿੰਡ, ਜ਼ਿਲ੍ਹਾ ਹੁਸ਼ਿਆਰਪੁਰ ਹੈ। ਕੀ ਬਾਤ ਹੈ। ਅਸੀਂ ਬਹੁਤ ਤੁਹਾਡੇ ਧੰਨਵਾਦੀ ਹਾਂ, ਸਾਨੂੰ ਜਿਹੜਾ ਵੀਜ਼ਾ ਮਿਲ ਗਿਆ ਪਾਕਿਸਤਾਨ ਗੌਰਮੈਂਟ ਦੇ ਕੋਲੋਂ, ਸਾਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਅਸੀਂ ਵੇਖ ਕੇ ਬਹੁਤ ਸਾਨੂੰ ਖੁਸ਼ੀ ਹੋਈ ਤੇ ਸਾਰਾ ਮੁਸਲਮਾਨ ਭਾਈਚਾਰਾ, ਅਸੀਂ ਪਹਿਲਾਂ ਵੀ ਬਾਹਰ ਵੀ ਬਹੁਤ ਇਕੱਠੇ ਰਹੇ ਹਾਂ ਵੀਰਾਂ ਨਾਲ, ਮੁਸਲਮਾਨ ਵੀਰਾਂ ਨਾਲ। ਸਾਡੀ ਬੜੀ ਉਹਨਾਂ ਇੱਜ਼ਤ ਕੀਤੀ। ਸਰਦਾਰ ਜੀ ਤੋਂ ਬਿਨਾਂ ਕਹਾਣੀ ਬੋਲਦੇ ਨਹੀਂ ਸੀ ਹੁੰਦੇ, ਅਸੀਂ ਵੀ ਉਹਨਾਂ ਭਾਈਆਂ ਤੋਂ ਬਿਨਾਂ ਨਹੀਂ ਸੀ ਉਹਨਾਂ ਨਾਲ ਗੱਲਬਾਤ ਕਰਦੇ ਹੁੰਦੇ, ਭਰਾ ਬਣਾ ਕੇ ਰੱਖਦੇ ਹੁੰਦੇ। ਤੇ ਵੈਸੇ ਇਹ ਨਾ ਸਰਦਾਰ ਤੇ ਮੁਸਲਮਾਨ ਇਹ ਜਦੋਂ ਬਾਹਰ ਹੁੰਦੇ ਨੇ ਨਾ, ਕਿ ਇਹਨਾਂ ਦਾ ਹੁਸਨ ਸਲੂਕ ਵੇਖਣ ਵਾਲਾ ਹੁੰਦਾ। ਕੀ ਬਾਤ ਹੈ, ਇੱਕ ਦੂਸਰੇ ਦੇ ਇੰਝ ਭਰਾਵਾਂ ਤਰ੍ਹਾਂ ਕੰਮ ਆਉਂਦੇ ਨੇ। ਅਸੀਂ ਭਰਾਵਾਂ ਤੋਂ ਵੀ ਵੱਧ ਸੀ ਜੀ, ਅਸੀਂ ਇੱਕ ਦੂਜੇ ਦੇ ਘਰੋਂ ਰੋਟੀ ਪਾਣੀ ਵੀ ਛਕ ਲੈਂਦੇ ਸੀ। ਜੇ ਉਹਨਾਂ ਨੇ ਦੂਸਰੀ ਚੀਜ਼ ਬਣਾਈ ਹੋਣੀ ਤੇ ਅਸੀਂ ਉਹਨਾਂ ਕਹਿਣਾ ਸਰਦਾਰ ਜੀ ਤੁਹਾਡੇ ਜੋਗਾ ਅਸੀਂ ਆਹ ਬਣਾਉਂਦੇ ਹਾਂ, ਹੁਣ ਸਾਨੂੰ ਉਹਨਾਂ ਉਹ ਬਣਾ ਕੇ ਮੈਨੂੰ ਖਵਾਉਣੀ ਉਹਨਾਂ ਨੇ। ਤੇ ਹੁਣ ਵੀ ਉਹਨਾਂ ਦੇ ਇੱਥੇ ਲਾਗੇ ਜਾ ਕੇ ਨੇ, ਹੁਣ ਅਸੀਂ ਕਾਫੀ ਦਿਨਾਂ ਤੋਂ ਜਾਣੀ ਕਿ ਇੱਕ ਦੂਜੇ ਨੂੰ ਨਹੀਂ ਮਿਲੇ, ਨਹੀਂ ਤਾਂ ਉਹ ਕਹਿੰਦੇ ਅਸੀਂ ਤੁਹਾਨੂੰ ਸਾਰਾ ਆਪਣੇ ਘਰ ਬਾਹਰ ਸਾਰਾ ਨਨਕਾਣਾ ਸਾਹਿਬ ਘੁਮਾਵਾਂਗੇ, ਪਰ ਹੁਣ ਆਪਾਂ ਉਹਨਾਂ ਨੂੰ ਮਿਲੇ ਹੀ ਨਹੀਂ ਮੁੜ ਕੇ। ਸਰਦਾਰ ਜੀ, ਕੀ ਨਾਂ ਤੁਸੀਂ ਤੇ ਕਿੱਥੋਂ ਆਏ ਹੋ ਤੁਸੀਂ? ਮੈਂ ਜੀ ਸਰਦਾਰ ਰਜਿੰਦਰ ਸਿੰਘ ਜੀ, ਪੰਜਾਬ ਇੰਡੀਆ ਤੋਂ। ਅੱਛਾ, ਕੱਲ ਅਸੀਂ ਇੱਥੇ ਪਹੁੰਚ ਕੀਤੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਜਨਮ ਸਥਾਨ ਤੇ ਸਿਜਦਾ ਕੱਲ ਕੀਤਾ ਹੈ, ਔਰ ਬਹੁਤ ਵਧੀਆ ਲੱਗਾ, ਬਹੁਤ ਅੱਛਾ। ਅੱਛਾ, ਸਾਡੀ ਪੰਜਾਬੀ ਲਹਿਰ ਦੀ ਖਾਹਿਸ਼ ਇਹ ਹੁੰਦੀ ਹੈ ਕਿ ਜਿੱਦਾਂ ਤੁਸੀਂ ਇੱਥੇ ਪਵਿੱਤਰ ਧਰਤੀ ਤੇ ਖਲੋਤੇ ਹੋ, ਇੱਕ ਪਵਿੱਤਰ ਆਵਾਜ਼ਾਂ ਤੁਹਾਡੇ ਜ਼ਿਹਨ ਵਿੱਚ, ਪਵਿੱਤਰ ਕਵਿਤਾ ਜਿਹੜੀਆਂ ਲਿਖੀਆਂ ਉਹ ਪੈ ਰਹੀਆਂ, ਇੱਕ ਬੜਾ ਹੀ ਪਿਆਰਾ ਮਾਹੌਲ ਹੈ, ਦਿਲ ਦਾ ਵੀ ਜ਼ਿਹਨ ਦਾ ਵੀ। ਅੱਛਾ, ਦਿਲ ਕਰਦਾ, ਸਾਡੇ ਪੰਜਾਬੀ ਲਹਿਰ ਦਾ ਮਕਸਦ ਇਹ ਹੁੰਦਾ ਕਿ ਤੁਹਾਡੇ ਜਿਹੜੇ ਜਜ਼ਬਾਤ ਅਹਿਸਾਸਾਤ ਹੈ ਨਾ ਦਿਲ ਦੇ ਵਿੱਚ, ਉਹ ਅਸੀਂ ਜਿਹੜੇ ਉੱਧਰ ਲੋਕ ਬੈਠੇ ਨੇ ਜਿਹੜੇ ਵਿਚਾਰੇ ਨਹੀਂ ਆ ਸਕੇ ਉਹਨਾਂ ਤੱਕ ਪਹੁੰਚਾ ਦਈਏ। ਤੇ ਹੁਣ ਕੋਈ ਪੈਗਾਮ ਜਿਹੜੇ ਤੁਹਾਡੇ ਦੋਸਤ ਉੱਥੇ ਬੈਠੇ ਨੇ ਉਹ ਨਹੀਂ ਆ ਸਕੇ, ਉਹਨਾਂ ਲਈ ਕੀ ਪੈਗਾਮ ਹੈ? ਉਹ ਪੈਗਾਮ ਉਹਨਾਂ ਨੂੰ ਦੱਸਾਂਗੇ ਇੱਥੇ ਦਾ ਸਾਰਾ ਹੀ ਸਾਦਾ ਪੈਗਾਮ ਕਿ ਕੁਛ ਹੈ ਵੀ ਲੈ ਜਾਓ? ਹਾਂਜੀ, ਲੈ ਕੇ ਜਾਵਾਂਗੇ। ਸਾਦਾ ਪੈਗਾਮ ਨਾਲ ਗੱਲ ਨਹੀਂ ਬਣੀ। ਅਸੀਂ ਤੇ ਗੁਰੂ ਨਾਨਕ ਦੇਵ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਕਿ ਸਾਨੂੰ ਜਿਹੜੇ ਪਰਿਵਾਰ ਨੂੰ ਬਹੁਤ ਤਾਂਘ ਸੀ ਕਿ ਅਸੀਂ ਜਿਸ ਸਾਡੀ ਸਿੱਖੀ ਸ਼ੁਰੂ ਹੋਈ ਹੈ ਆਪਾਂ ਉਸ ਧਰਤੀ ਦੇ ਦਰਸ਼ਨ ਕਰੀਏ, ਔਰ ਸੰਗਤ ਨੂੰ ਵੀ ਇੱਥੋਂ ਵੀ ਆਪਾਂ ਤੁਹਾਡੇ ਚੈਨਲ ਦੇ ਦੁਆਰਾ ਵੀ ਚੈਨਲ ਦਾ ਧੰਨਵਾਦ ਹੈ ਕਿ ਆਪਾਂ ਸੰਗਤ ਨੂੰ ਉਪਦੇਸ਼ ਦਈਏ ਕਿ ਵੱਧ ਤੋਂ ਵੱਧ ਨੈਕਸਟ ਟਾਈਮ ਜਦੋਂ ਹੀ ਮੌਕਾ ਮਿਲਦਾ ਹੈ ਇਸ ਧਰਤੀ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਵੱਧ ਤੋਂ ਵੱਧ ਸੰਗਤਾਂ ਪਹੁੰਚਣ, ਬਹੁਤ ਹੀ ਆਨੰਦ ਹੈ। ਕੀ ਬਾਤ ਹੈ। ਤੁਸੀਂ ਵੀ ਕੋਈ ਪੈਗਾਮ ਦਿਓਗੇ ਜਿਹੜੇ ਆਪਣੇ ਸੰਗੀ ਬੇਲੀ ਉੱਥੇ ਬੈਠੇ ਨੇ ਇੰਡੀਆ 'ਚ, ਕੀ ਮਹਿਸੂਸ ਕਰ ਰਹੇ ਹੋ, ਕੀ ਮਾਹੌਲ, ਕੋਈ ਪੈਗਾਮ ਦਿਓ ਪੰਜਾਬੀ ਲਹਿਰ ਦੇ ਰਾਹੀਂ? ਮਾਹੌਲ ਤਾਂ ਇਸ ਤਰ੍ਹਾਂ ਹੈ ਜੀ ਕਿ ਬਹੁਤ ਵਧੀਆ ਮਾਹੌਲ ਹੈ, ਤੇ ਮੈਂ ਰਿਕੁਐਸਟ ਮੈਂ ਬੇਨਤੀ ਕਰਾਂਗਾ ਜੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਰੇਂਜਮੈਂਟ ਤਕਰੀਬਨ ਬਹੁਤ ਵਧੀਆ ਨੇ ਇੱਥੇ। ਅੱਛਾ, ਖਾਣ ਪੀਣ ਹੋਰ ਚੀਜ਼ ਕਿਸੇ ਦੀ ਕਮੀ ਨਹੀਂ ਹੈ।
ਬਾਕੀ ਤੁਹਾਡੇ ਨਾਲ ਗੱਲ ਕਰਕੇ ਇਹ ਸਵਾਦ ਆ ਗਿਆ, ਮਜ਼ਾ ਆ ਗਿਆ, ਕਿਉਂਕਿ ਆਪਣੇ ਮੇਰੇ ਬਜ਼ੁਰਗਾਂ ਜੇ ਤੁਸੀਂ ਬਜ਼ੁਰਗ ਲੱਗੇ ਹੋ, ਉਹਨਾਂ ਦੀ ਬੋਲੀ ਵਰਗੀ ਤੁਹਾਡੀ ਬੋਲੀ ਲੱਗੀ ਹੈ, ਉਹੀ ਸ਼ਕਲਾਂ ਉਹੀ ਮੁਹਾਂਦਰੇ। ਬੋਲੀ ਤਾਂ ਸਾਡੀ ਇੱਕ ਹੀ ਹੈ, ਪਰ ਸਾਡੀ ਬੋਲੀ ਜਿਹੜੀ ਲਿਖਣ ਪੜ੍ਹਨ ਦੀ ਵੱਖਰੀ ਹੈ, ਬੋਲੀ ਤਾਂ ਇੱਕ ਹੀ ਸਾਡੀ। ਦੇਖੋ ਜੀ, ਲਿਖਣ ਪੜ੍ਹਨ ਦੀਆਂ ਗੱਲਾਂ ਤੇ ਇਹ ਨੇ ਨਾ ਕਿ ਵੀ ਇਨਸਾਨ ਨੇ ਆਪਣੀ ਸਹੂਲਤ ਲਈ ਆਪਣੇ ਖਿੱਤੇ ਦੇ ਮੁਤਾਬਕ ਆਪਣੀ ਉਹ ਬਣਾ ਲਈਆਂ, ਲੇਕਿਨ ਅਸੀਂ ਅੰਦਰੋਂ ਇੱਕ ਹੀ ਹੈ, ਅੰਦਰੋਂ ਸੌਫਟਵੇਅਰ ਇੱਕ ਹੀ ਹੈ ਸਾਡਾ। ਗਾਲਾਂ ਇੱਕੋ ਜਿਹੀਆਂ ਕੱਢਦੇ ਅਸੀਂ, ਲਿੱਤਰ ਮਾਰਦੇ ਉਧਰ ਵੀ ਤੇ ਇੱਧਰ ਵੀ, ਉਧਰ ਵੀ ਸੰਡਾ ਤੇ ਇੱਧਰ ਵੀ ਸੰਡਾ, ਉਧਰ ਵੀ ਗੰਡਾ ਤੇ ਇੱਧਰ ਵੀ ਗੰਡਾ, ਇਦਾਂ ਹੀ ਹੈ ਜੀ। ਲਓ ਜਨਾਬ, ਤੁਹਾਡੇ ਨਾਲ ਗੱਲ ਕਰਕੇ ਬਹੁਤ ਸਵਾਦ ਆਇਆ ਜੀ।